ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ, ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ 'ਚ ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 22 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਟਿਰਕੇੜਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋ, ਬਰਿੰਦਰ ਸਿੰਘ ਬਾਇਆਲ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਅੱਗਾਂ ਅੱਜ ਲੱਗੀਆਂ ਹੈਗੀਆਂ। ਮਲਟੀਪਲ ਫਾਇਰਸ ਰਿਪੋਰਟ ਕੀਤੀਆਂ ਜਾ ਰਹੀਆਂ ਕਿਉਂਕਿ ਟੈਂਪਰੇਚਰ ਬਹੁਤ ਜ਼ਿਆਦਾ ਆ, ਹਵਾਵਾਂ ਵੀ ਬਹੁਤ ਜ਼ਿਆਦਾ ਤੇਜ਼ ਚੱਲ ਰਹੀਆਂ ਹੈਗੀਆਂ। ਕੈਲੀਫੋਰਨੀਆ ਵਾਈਨ ਕੰਟਰੀ ਵਾਲਾ ਏਰੀਆ ਜਿਹੜਾ ਆ, ਉੱਥੇ ਵੀ ਲੇਟੈਸਟ ਅੱਗ ਲੱਗਣ ਦੀ ਜਿਹੜੀ ਰਿਪੋਰਟ ਆ ਉਹ ਆ ਗਈ ਹੈਗੀ ਆ। 3200 ਦੇ ਕਰੀਬ ਜਿਹੜਾ ਏਰੀਆ ਆ, 850 ਹੈਕਟੇਅਰ ਜੋ ਬਣਦਾ ਆ ਨੈਪਾ ਕਾਉਂਟੀ ਦੇ ਵਿੱਚ, ਉੱਥੇ ਅੱਗ ਕੱਲ ਸ਼ੁਰੂਆਤ ਹੋਈ ਸੀ ਤੇ ਅੱਜ ਸਵੇਰ ਤਾਈਂ ਕਾਫੀ ਜਿਹੜੀ ਆ, ਕਾਫੀ ਤਾਂ ਨਹੀਂ ਕਹਿ ਸਕਦੇ, 5% ਦੇ ਕਰੀਬ ਜਿਹੜੀ ਕੰਟੇਨਡ ਹੋਈ ਹੈਗੀ ਆ। ਸੋ ਤੁਹਾਨੂੰ ਪਤਾ ਹੀ ਆ, ਪਿਛਲੀ ਵਾਰੀ ਜਦੋਂ ਸੈਂਟਾ ਰੋਜ਼ਾ ਏਰੀਆ 'ਚ ਵੀ ਅੱਗਾਂ ਲੱਗੀਆਂ ਸੀਗੀਆਂ, ਬਹੁਤ ਨੁਕਸਾਨ ਹੋਇਆ ਸੀਗਾ। ਸੋ ਪੂਰਾ ਕੋਸ਼ਿਸ਼ ਚੱਲ ਰਹੀ ਹੈਗੀ ਆ, ਕੈਲ ਫਾਇਰ ਵੱਲੋਂ ਇਹ ਰਿਪੋਰਟ ਕੀਤਾ ਗਿਆ, ਪਰ ਗਰਮੀ, ਸੋਕਾ ਤੇ ਅਨਸਟੇਬਲ ਕੰਡੀਸ਼ਨ ਜਿਹੜੀਆਂ ਆ ਵੈਸਟ ਕੋਸਟ ਦੇ ਵਿੱਚ, ਉਹਦੇ ਕਰਕੇ ਜਿਹੜਾ ਟੈਂਪਰੇਚਰ 10 ਤੋਂ 25 ਡਿਗਰੀ ਨਾਰਮਲ ਤੋਂ ਉੱਪਰ ਹੈਗਾ ਆ। ਸੋ ਅੱਗਾਂ ਕਾਫੀ ਲੱਗੀਆਂ ਹੋਈਆਂ ਆ, ਸਾਰਿਆਂ ਨੂੰ ਜਿਹੜਾ ਧਿਆਨ ਰੱਖਣਾ ਚਾਹੀਦਾ। ਨੈਸ਼ਨਲ ਵੈਦਰ ਸਰਵਿਸ ਨੇ ਐਕਸਟ੍ਰੀਮ ਹੀਟ ਅਲਰਟ ਪੂਰੇ ਇਸ ਏਰੀਏ ਦੇ ਵਿੱਚ ਜਾਰੀ ਕੀਤੀ ਹੋਈ ਹੈਗੀ ਆ, ਐਰੀਜ਼ੋਨਾ ਤੋਂ ਲੈ ਕੇ ਵਾਸ਼ਿੰਗਟਨ ਤਾਈਂ, ਕਿਉਂਕਿ ਲੋਕਲ ਡੇਲੀ ਜਿਹੜੇ ਹੀਟ ਦੇ ਰੈਕਡ ਆ ਉਹ ਬ੍ਰੇਕ ਹੋ ਰਹੇ ਹੈਗੇ ਆ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰੀਏ, ਕਿਲਮਰ ਅਬਰੇਗੋ ਗਾਰਸੀਆ, ਇਹ ਇੱਕ ਨਾਮ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਸੀ। ਇਮੀਗ੍ਰੇਸ਼ਨ ਜਦੋਂ ਕ੍ਰੈਕਡਾਊਨ ਚੱਲ ਰਿਹਾ ਸੀ, ਜੋ ਡੈਪੋਟੇਸ਼ਨ, ਡਿਟੈਂਸ਼ਨਸ, ਤੀਜੇ ਮੁਲਕ ਦੇ ਵਿੱਚ ਲੋਕਾਂ ਨੂੰ ਘੱਲੇ ਜਾਣ ਦਾ ਜਦੋਂ ਰੌਲਾ ਰੱਪਾ ਬਣਿਆ ਸੀ, ਕਹਿੰਦੇ ਵੀ ਇੱਕ ਫਲੈਸ਼ ਪੁਆਇੰਟ ਇਹ ਬੰਦੇ ਦਾ ਕੇਸ ਬਣ ਗਿਆ ਸੀ। ਕਿਲਮਰ ਅਬਰੇਗੋ ਗਾਰਸੀਆ ਕਹਿੰਦੇ ਵੀ ਹੁਣ ਹਾਲ ਦੀ ਘੜੀ ਉਸਨੂੰ ਫ੍ਰੀ ਕਰ ਦਿੱਤਾ ਗਿਆ ਆ, ਪਰ ਉਹਦੇ ਸਿਰ ਦੇ ਉੱਤੇ ਅਜੇ ਵੀ ਤਲਵਾਰ ਲਟਕ ਰਹੀ ਆ ਵੀ ਉਸਨੂੰ ਯੁਗਾਂਡਾ ਦੇ ਵਿੱਚ ਡਿਪੋਰਟ ਕੀਤਾ ਜਾ ਸਕਦਾ ਆ। ਹਿਊਮਨ ਸਮਗਲਿੰਗ ਦੇ ਜਿਹੜੇ ਚਾਰਜਿਸ ਆ ਇਸ ਉੱਤੇ ਲਾ ਦਿੱਤੇ ਗਏ ਸੀ ਜਦ ਇਸ ਨੂੰ ਸਲਵਾਡੋਰ ਤੋਂ ਵਾਪਸ ਲਿਆਂਦਾ ਗਿਆ ਸੀ। ਬਹੁਤ ਸਾਰੇ ਜਿਹੜੇ ਜੱਜਿਸ ਆ, ਅਦਾਲਤਾਂ ਆ, ਉਹਨਾਂ ਨੇ ਬਾਰ-ਬਾਰ ਟਰੰਪ ਪ੍ਰਸ਼ਾਸਨ ਨੂੰ ਕਿਹਾ ਸੀਗਾ ਵੀ ਤੁਸੀਂ ਇੱਦਾਂ ਇਹਨੂੰ ਨਹੀਂ ਘੱਲ ਸਕਦੇ, ਫਿਰ ਵਾਪਸ ਲਿਆਂਦਾ ਗਿਆ ਕਿਉਂਕਿ ਇਹ ਹੁਣ ਇੱਕ ਵਕਾਰ ਦਾ ਸਵਾਲ ਬਣ ਗਿਆ ਸੀ ਐਡਮਿਨਿਸਟ੍ਰੇਸ਼ਨ ਦੇ ਲਈ ਵੀ। ਤਾਂ ਟਰੰਪ ਐਡਮਿਨਿਸਟ੍ਰੇਸ਼ਨ ਦੀ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਇਸ ਉੱਤੇ ਹਿਊਮਨ ਸਮਗਲਿੰਗ ਦੇ ਜਿਹੜੇ ਚਾਰਜਿਸ ਆ ਉਹ ਲਾ ਦਿੱਤੇ ਗਏ ਸੀਗੇ। ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਵਾਅਦਾ ਕੀਤਾ ਸੀਗਾ ਲੋਕਾਂ ਦੇ ਨਾਲ, ਜਾਂ ਆਪਣੇ ਬੇਸ ਦੇ ਨਾਲ, ਹੀ ਵੁੱਡ ਨੈਵਰ ਗੋ ਫ੍ਰੀ। US ਦੇ ਵਿੱਚ ਕਹਿੰਦੇ ਵੀ ਉਹ ਕਦੀ ਵੀ ਦੁਬਾਰਾ ਆਜ਼ਾਦ ਨਹੀਂ ਹੋਊਗਾ, ਤੇ ਇਸ ਤਰੀਕੇ ਦੇ ਨਾਲ ਆਖਿਆ ਜਿਹੜਾ ਉਹ ਗਿਆ ਸੀਗਾ। ਸੋ ਫੈਡਰਲ ਅਧਿਕਾਰੀਆਂ ਨੇ ਜਿਹੜੇ ਕੋਰਟ ਦੇ ਆਰਡਰਸ ਆ ਉਹਨਾਂ ਦੀ ਹੁਣ ਪਾਲਣਾ ਕਰਦੇ ਹੋਏ ਅਬਰੇਗੋ ਗਾਰਸੀਆ ਨੂੰ ਟੈਨੇਸੀ ਦੀ ਜੇਲ੍ਹ ਦੇ ਵਿੱਚੋਂ ਰਿਲੀਜ਼ ਕਰ ਦਿੱਤਾ ਆ। 2022 ਦੇ ਟ੍ਰੈਫਿਕ ਸਟਾਪ ਦੇ ਹਿਸਾਬ ਦੇ ਨਾਲ ਉੱਥੇ ਇਸ ਉੱਤੇ ਦੋਸ਼ ਲਾਏ ਗਏ ਸੀ ਵੀ ਇਸ ਨੇ ਹਿਊਮਨ ਸਮਗਲਿੰਗ ਕੀਤੀ ਆ, ਮਾਈਗ੍ਰੈਂਟਸ ਨੂੰ ਸਮਗਲ ਕਰਕੇ ਅਮਰੀਕਾ ਦੇ ਵਿੱਚ ਲਿਆਂਦਾ ਆ। ਤੇ ਕਹਿੰਦੇ ਵੀ ਹੁਣ ਇਸ ਨੂੰ ਮੈਰੀਲੈਂਡ ਦੇ ਵਿੱਚ ਵਾਪਸ ਜਾਣ ਦਿੱਤਾ ਜਾਊਗਾ, ਪਰ GPS ਟਰੈਕਿੰਗ ਡਿਵਾਈਸ ਇਸ ਉੱਤੇ ਲਗਾਈ ਜਾਵੇਗੀ। ਇਸ ਉੱਤੇ ਲਗਾਏ ਗਏ ਜਿਹੜੇ ਕ੍ਰਿਮੀਨਲ ਚਾਰਜਿਸ ਆ ਉਸ ਵਿੱਚ ਇਸ ਨੇ ਆਪਣੇ ਆਪ ਨੂੰ ਨਾਟ ਗਿਲਟੀ ਪਲੀ ਕੀਤਾ ਹੈਗਾ ਆ। US ਜਿਹੜੀ ਹੈਗੀ ਆ ICS ਤੇ USCIS ਤੇ ਜਿਹੜੇ ਆਈਸ ਵਾਲੇ ਆ ਉਹਨਾਂ ਨੂੰ
ਨੋਟੀਫਾਈ ਕਰ ਦਿੱਤਾ ਗਿਆ ਆ ਵੀ ਇਹ ਜੇ ਯੁਗਾਂਡਾ ਦੇ ਵਿੱਚ ਡਿਪੋਰਟ ਇਸ ਨੂੰ ਕੀਤਾ ਜਾ ਸਕਦਾ ਆ ਅਗਲੇ ਵੀਕ। ਜਿਹੜਾ ਆ 2 ਜਾਣੇ ਕਹਿੰਦੇ ਵੀ ਜਿਹੜੇ ਇਸ ਜਾਣਕਾਰੀ ਰੱਖਦੇ ਆ ਉਹਨਾਂ ਨੇ ਦੱਸਿਆ ਆ ਪ੍ਰੈਸ ਨੂੰ, ਉਹਨਾਂ ਨੇ ਦੱਸਿਆ ਆ ਮੀਡੀਆ ਨੂੰ। ਸੋ ਕਹਿੰਦੇ ਵੀ ਮੰਡੇ ਨੂੰ ਆਪਣੇ ਲੋਕਲ ਆਈਸ ਦੇ ਵਿੱਚ ਇਸ ਨੂੰ ਹਾਜ਼ਰੀ ਲਵਾਉਣ ਦੇ ਲਈ ਸੱਦਿਆ ਗਿਆ ਆ। ਸੋ ਉਦੋਂ ਹੋ ਸਕਦਾ ਵੀ ਇਸ ਨੂੰ ਯੁਗਾਂਡਾ ਦੇ ਲਈ ਡਿਪੋਰਟ ਕਰਨ ਦੇ ਲਈ ਸ਼ਾਇਦ ਫਿਰ ਦੁਬਾਰਾ ਡਿਟੇਨ ਕੀਤਾ ਜਾ ਸਕਦਾ ਆ। ਇਹਦੇ ਜਿਹੜੇ ਵਕੀਲ ਨੇ ਉਹ ਇਸ ਰਿਮੂਵਲ ਨੂੰ ਦੁਬਾਰਾ ਅਦਾਲਤ ਵਿੱਚ ਚੈਲੰਜ ਕਰ ਸਕਦੇ ਆ। ਇਹ ਦੱਸ ਜਾਈਏ ਅਮਰੀਕਾ ਤੇ ਯੁਗਾਂਡਾ ਦੇ ਦਰਮਿਆਨ ਇੱਕ ਆਰਜੀ ਤੌਰ ਦੇ ਉੱਤੇ ਸਮਝੌਤਾ ਹੋਇਆ ਆ ਜਿਸ ਵਿੱਚ ਯੂਐਸ ਤੋਂ ਜਿਹੜੇ ਇਮੀਗ੍ਰੈਂਟਸ ਆ ਜੋ ਡਿਪੋਰਟ ਕੀਤੇ ਜਾ ਰਹੇ ਆ ਉਹਨਾਂ ਨੂੰ ਯੁਗਾਂਡਾ ਲੈਣ ਦੇ ਲਈ ਮੰਨਿਆ ਹੈਗਾ ਆ। ਯੂਐਸ ਜਿਹੜਾ ਕਹਿੰਦਾ ਵੀ ਉਹਨਾਂ ਨੂੰ ਹਿਊਮੈਨੀਟੇਰੀਅਨ ਬੇਸਿਸ ਦੇ ਉੱਤੇ ਜਾਂ ਲੌਜਿਸਟਿਕਲ ਰੀਜ਼ਨਸ ਦੇ ਕਰਕੇ ਉਹਨਾਂ ਨੂੰ ਆਪਣੇ ਉਹਨਾਂ ਮੁਲਕਾਂ 'ਚ ਨਹੀਂ ਘੱਲਿਆ ਜਾ ਸਕਦਾ, ਇਸ ਲਈ ਯੁਗਾਂਡਾ ਦੇ ਵਿੱਚ ਇਹਨਾਂ ਨੂੰ ਜਿਹੜਾ ਉਹ ਘੱਲਿਆ ਜਾਊਗਾ। ਯੁਗਾਂਡਾ ਦੇ ਫੋਰਨ ਮਿਨਿਸਟਰ ਨੇ ਕਿਹਾ ਸੀਗਾ ਵੀ ਅਸੀਂ ਕੋਈ ਵੀ ਅਜਿਹਾ ਡਿਪੋਰਟੀ ਜਿਹੜਾ ਉਹ ਨਹੀਂ ਰੱਖਾਂਗੇ ਜਿਸ ਦਾ ਕੋਈ ਕ੍ਰਿਮੀਨਲ ਰੈਕਡ ਜਿਹੜਾ ਉਹ ਹੋਵੇ ਜਾਂ ਜਿਹੜੇ ਮਾਈਨਰਸ ਦੇ ਨਾਲ ਟਰੈਵਲ ਕਰ ਰਿਹਾ ਆ ਜਾਂ ਜਿਹੜੇ ਮਾਈਨਰ ਟਰੈਵਲ ਕਰ ਰਹੇ ਆ ਵਿਦਆਊਟ ਪੇਰੈਂਟਸ। ਸੋ ਹੁਣ ਤੀਜੇ ਮੁਲਕਾਂ ਦੇ ਵਿੱਚ ਘੱਲਣ ਦੀ ਜਿਹੜੀ ਪ੍ਰਕਿਰਿਆ ਪਹਿਲਾਂ ਤੋਂ ਚੱਲੀ ਹੋਈ ਆ, ਪਰ ਜਿਹੜਾ ਕਿਲਮਰ ਗਾਰਸੀਆ ਆ ਅਲ ਸਲਵਾਡੋਰ, ਅਮਰੀਕਾ, ਹਿਊਮਨ ਸਮਗਲਿੰਗ ਕੇਸ ਤੇ ਹੁਣ ਯੁਗਾਂਡਾ ਵੱਲ ਨੂੰ ਇਸ ਦਾ ਰੁਖ ਹੋ ਸਕਦਾ ਆ। ਹਾਲ ਦੀ ਘੜੀ ਕਹਿ ਲਓ ਵੀ ਕੜਾ ਲੱਗਾ ਆ ਤੇ ਪਰ ਥੋੜੇ ਚਿਰ ਲਈ ਫ੍ਰੀ ਅਮਰੀਕਾ 'ਚ ਰਹੇਗਾ। ਕਹਿੰਦੇ ਵੀ ਅਮਰੀਕਾ ਦੇ 19 ਸਟੇਟਾਂ ਦੇ ਵਿੱਚ ਨੈਸ਼ਨਲ ਗਾਰਡਸ ਨੂੰ ਮੋਬਿਲਾਈਜ਼ ਕੀਤਾ ਜਾਊਗਾ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਦੌਰਾਨ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੰਡੀਕੇਟ ਕੀਤਾ ਹੈ ਵੀ ਸ਼ਿਕਾਗੋ ਤੇ ਨਿਊਯਾਰਕ ਹੁਣ ਨੈਕਸਟ ਟਾਰਗੇਟ ਹੋਣਗੇ ਵਾਸ਼ਿੰਗਟਨ ਡੀਸੀ ਤੋਂ ਬਾਅਦ। 1700 ਦੇ ਕਰੀਬ ਜਿਹੜੇ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਆਲਰੇਡੀ ਮੋਬਿਲਾਈਜ਼ ਕਰਨ ਜਾ ਰਹੀ ਆ ਟਰੰਪ ਐਡਮਿਨਿਸਟ੍ਰੇਸ਼ਨ 19 ਸਟੇਟਾਂ ਦੇ ਵਿੱਚ ਆਉਣ ਵਾਲੇ ਹਫ਼ਤਿਆਂ 'ਚ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਹੈਗੀ ਆ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਆ। ਜੋ ਡਾਕੂਮੈਂਟਸ ਇੱਕ ਟੀਵੀ ਚੈਨਲ ਨੇ ਪ੍ਰਾਪਤ ਕੀਤੇ ਹੈਗੇ ਆ ਉਹਨਾਂ ਦੇ ਮੁਤਾਬਕ ਅਲਬਾਮਾ, ਅਰਕਨਸਾ, ਫਲੋਰੀਡਾ, ਜਾਰਜੀਆ, ਆਈਡਾਹੋ, ਇੰਡੀਆਨਾ, ਆਇਓਵਾ, ਲੂਜ਼ੀਆਨਾ, ਨੇਬਰਾਸਕਾ, ਨੇਵਾਡਾ, ਨਿਊ ਮੈਕਸੀਕੋ, ਓਹਾਇਓ, ਸਾਊਥ ਕੈਰੋਲੀਨਾ, ਸਾਊਥ ਡਕੋਟਾ, ਟੈਨਸੀ, ਟੈਕਸਸ, ਯੂਟਾ, ਵਰਜੀਨੀਆ, ਵਾਇਓਮਿੰਗ, ਇਹ ਸਾਰੀਆਂ ਸਟੇਟਾਂ ਦੇ ਵਿੱਚ ਅਗਸਤ ਮਹੀਨੇ ਤੋਂ ਲੈ ਕੇ ਅਗਸਤ ਹੁਣ ਐਂਡ ਹੀ ਆ, ਮਿਡ ਨਵੰਬਰ ਤੱਕ ਜਿਹੜੇ ਆ ਇਹ ਜੋ ਨੈਸ਼ਨਲ ਗਾਰਡਸ ਆ ਆਈਸ ਦੀ ਹੈਲਪ ਕਰਨਗੇ। ਟੈਕਸਸ ਸਟੇਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਗਾਰਡਸ ਆ ਉਹਨਾਂ ਦੀ ਪ੍ਰੈਜ਼ੈਂਸ ਹੋਊਗੀ ਤਾਂ ਕਿ ਉੱਥੇ ਜਿਹੜੇ ਅਨਡਾਕੂਮੈਂਟਡ ਲੋਕ ਆ ਜਾਂ ਕੋਈ ਵੀ ਆ ਉਹਨਾਂ ਨੂੰ ਜਿਨ੍ਹਾਂ ਦੇ ਉੱਤੇ ਕੋਈ ਨਾ ਕੋਈ ਬੈਡ ਰੈਕਡ ਹੈਗਾ ਉਹਨਾਂ ਨੂੰ ਅਰੈਸਟ ਕੀਤਾ ਜਾਵੇ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕੀਤਾ ਵੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਵਾਸ਼ਿੰਗਟਨ ਡੀਸੀ ਦੇ ਵਿੱਚ ਜੋ ਆਪਰੇਸ਼ਨ ਚੱਲ ਰਿਹਾ ਆ ਉਹਨਾਂ ਨੂੰ ਬਰੋਡ ਵੀ ਕਰ ਸਕਦਾ ਹੈਗਾ ਆ। ਜੇ ਉੱਥੇ ਦਾ ਜਿਹੜਾ ਮੇਅਰ ਦਾ ਆਫਿਸ ਆ ਉਹ ਉਹਨਾਂ ਦੇ ਨਾਲ ਕੋਆਪਰੇਟ ਨਹੀਂ ਕਰਦਾ ਹੈਗਾ। ਸੋ ਕਹਿੰਦੇ ਭਈ 2% ਦੇ ਕਰੀਬ ਆਥੋਰਾਈਜ਼ਡ ਫੋਰਸਿਸ ਜੋ ਮੋਬਿਲਾਈਜ਼ ਕੀਤੀਆਂ ਗਈਆਂ ਹੁਣ ਤੱਕ। ਹਾਲਾਂਕਿ ਉਹਨਾਂ ਨੂੰ ਇਹ ਵੀ ਜਿਹੜੀ ਆਗਿਆ ਦੇ ਦਿੱਤੀ ਗਈ ਆ ਵੀ ਉਹ ਹਥਿਆਰ ਜਾਂ ਵੈਪਨਸ ਆਪਣੇ ਕੋਲ ਰੱਖ ਸਕਦੇ ਹੈਗੇ ਆ। ਪਰ ਉਹ ਖੁਦ ਅਰੈਸਟ ਨਹੀਂ ਕਰਨਗੇ ਪਰ ਆਈਸ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਨਾਲ ਰਲ ਕੇ ਜਿਹੜਾ ਆ ਕੰਮ ਕਰਨਗੇ। ਪ੍ਰੈਜ਼ੀਡੈਂਟ ਕੋਮਿਟਸਸ ਐਕਟ ਆਫ 1878 ਜਿਹਦੇ ਵਿੱਚ ਮਿਲਟਰੀ ਫॉर ਸਿਵਿਲੀਅਨ ਲਾ ਐਨਫੋਰਸਮੈਂਟ ਲਿਮਟਿਡ ਯੂਜ਼ ਦੇ ਲਈ ਹੈਗੀ ਆ। ਨੈਸ਼ਨਲ ਗਾਰਡਸ ਨੂੰ ਉਸ ਟਾਈਟਲ ਦੇ ਤਹਿਤ 32 ਸੈਕਸ਼ਨ 502 ਐਫ ਅਥਾਰਟੀ ਦੇ ਤਹਿਤ ਪ੍ਰੈਜ਼ੀਡੈਂਟ ਟਰੰਪ ਹੁਣੀ ਯੂਜ਼ ਕਰ ਰਹੇ ਹੈਗੇ ਆ। ਸੋ 200 ਦੇ ਕਰੀਬ ਜਿਹੜੇ ਨੈਸ਼ਨਲ ਗਾਰਡਸ ਆ ਉਹ ਵਾਸ਼ਿੰਗਟਨ ਡੀਸੀ ਦੇ ਵਿੱਚ ਤੇ 6 ਹੋਰ ਸਟੇਟਾਂ ਦੇ ਵਿੱਚ ਡਿਪਲੋਏ ਕਰ ਦਿੱਤੇ ਗਏ ਹੈਗੇ ਆ। ਯੂਐਸ ਡਿਫੈਂਸ ਆਫੀਸ਼ੀਅਲਸ ਨੇ ਇਹ ਕਿਹਾ ਵੀ 19 ਸਟੇਟਾਂ ਦੇ ਵਿੱਚ ਪਲੱਸ ਡੀਸੀ ਦੇ ਨਾਲ ਐਕਟੀਵੇਟ ਹੋਣ ਦੇ ਨਾਲ ਜਿਹੜੇ ਜਿੰਨੇ ਵੀ ਨੈਸ਼ਨਲ ਗਾਰਡ ਆ ਇਹ ਸਭ ਤੋਂ ਵੱਡਾ ਜਿਹੜਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਲਾਰਜੈਸਟ ਡਾਇਰੈਕਟਿਵ ਆ ਉਹਦੇ ਅੰਡਰ ਜਿਹੜਾ ਕੰਮ ਕਰਨਗੇ। ਤੇ ਟਰੰਪ ਉਹਨਾਂ ਨੇ ਇਹ ਕਿਹਾ ਆ ਇੱਕ ਨੈਸ਼ਨਲ ਗਾਰਡਸਮੈਨ ਤੇ ਫੈਡਰਲ ਲਾ ਐਨਫੋਰਸਮੈਂਟ ਨੂੰ ਐਡਰੈਸ ਕਰਦੇ ਹੋਏ ਵੀ ਅਸੀਂ ਕੋਈ ਗੇਮ ਨਹੀਂ ਪਲੇ ਕਰ ਰਹੇ। ਅਸੀਂ ਸੇਫ ਕਰਨ ਦੇ ਲਈ whatever we have to do we will do it. We are not playing games, we are going to make it safe and we are going to then go on to other places. ਸੋ ਵਾਸ਼ਿੰਗਟਨ ਡੀਸੀ ਤੋਂ ਬਾਅਦ ਹੋਰ ਸਟੇਟਾਂ ਦੇ ਵਿੱਚ ਵੀ ਉਹ ਇਸ ਤਰ੍ਹਾਂ ਕਰਨ ਜਾ ਰਹੇ ਹੈਗੇ ਆ।
ਕੱਲ੍ਹ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ, ਉਹ ਡੀਸੀ ਦੇ ਵਿੱਚ ਜਿਹੜੇ ਨੈਸ਼ਨਲ ਗਾਰਡਸ ਆ, ਉਹਨਾਂ ਨੂੰ ਮਿਲਟਰੀ ਫੋਰਸਿਸ ਤੇ ਪੁਲਿਸ ਨੂੰ ਜਿਹੜਾ ਉਹਨਾਂ ਨੇ ਮੁਲਾਕਾਤ ਕੀਤੀ ਉੱਥੋਂ ਦੀਆਂ ਸੜਕਾਂ ਦੇ ਉੱਤੇ। ਢੇਰ ਸਾਰੇ ਜਿਹੜੇ ਪੀਜ਼ੇ ਆ, ਉਹ ਵੀ ਉੱਥੇ ਲੈ ਕੇ ਆਏ ਤੇ ਉਹਨਾਂ ਨੇ ਧੰਨਵਾਦ ਕੀਤਾ ਨੈਸ਼ਨਲ ਗਾਰਡਸ ਦਾ, ਲਾ ਐਨਫੋਰਸਮੈਂਟ ਦਾ। ਕਹਿੰਦੇ ਵੀ ਉਹ ਹੁਣ ਸ਼ਹਿਰ ਆਲਰੇਡੀ ਬਦਲ ਚੁੱਕਾ ਆ। ਕਹਿੰਦੇ ਵੀ ਇਹ ਵੱਖਰੀ ਥਾਂ ਲੱਗ ਰਹੀ ਆ ਤੇ ਇੱਕ ਡਿਫਰੈਂਟ ਸਿਟੀ ਜਿਹੜੀ ਆ ਉਹ ਹੁਣ ਮਹਿਸੂਸ ਅਸੀਂ ਜਿਹੜੇ ਉਹ ਕਰ ਰਹੇ ਹਾਂ। ਸੋ ਕਹਿੰਦੇ ਵੀ ਲਾ ਐਨਫੋਰਸਮੈਂਟ ਆਫਿਸਰਸ, ਕਈ ਜਿਹੜੀਆਂ ਡਿਫਰੈਂਟ ਏਜੰਸੀਜ਼ ਦੇ ਨੈਸ਼ਨਲ ਗਾਰਡ ਟਰੂਪਸ, ਉਹ ਸਾਰੇ ਦੇ ਨਾਲ ਜਿਹੜੀ ਇਹਨਾਂ ਨੇ ਉੱਥੇ ਗੱਲਬਾਤ ਕੀਤੀ ਤੇ ਕਹਿੰਦੇ ਵੀ ਇੰਨੇ ਦਿਨਾਂ 'ਚ ਹੀ ਦੇਖ ਲਓ ਅਸੀਂ ਇਨਕ੍ਰੈਡੀਬਲ ਰਿਜ਼ਲਟਸ ਜਿਹੜੇ ਉਹ ਲੈ ਆਂਦੇ ਆ ਤੇ ਹੁਣ ਇੱਕ ਵੱਖਰੀ ਸਿਟੀ ਜਿਹੜੀ ਉਹ ਲੱਗ ਰਹੀ ਆ। ਸੋ ਇੰਨੀ ਜਲਦੀ ਫਰਕ ਪੈ ਗਿਆ ਆ, ਇਹ ਜ਼ਰੂਰ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਦਾਅਵਾ ਕਰ ਰਹੇ ਆ ਤੇ ਵੀ ਗੋਇੰ ਟੂ ਟੇਕ ਬੈਕ ਓਵਰ ਕੈਪੀਟਲ, ਕਹਿੰਦੇ ਵੀ ਤੇ ਉਹ ਚੀਜ਼ ਆ। ਉਸੇ ਤੋਂ ਬਾਅਦ 'ਚ ਹੀ ਜਿਹੜਾ ਹੁਣ 19 ਸੂਬਿਆਂ ਦੇ ਵਿੱਚ ਇਹਨਾਂ ਨੇ ਗੱਲ ਕਰ ਰਹੇ ਆ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਦਰਮਿਆਨ ਨੈਸ਼ਨਲ ਗਾਰਡਸ ਨੂੰ ਜਿਹੜਾ ਉਹ ਮੋਬਿਲਾਈਜ਼ ਕੀਤਾ ਜਿਹੜਾ ਉਹ ਜਾਵੇਗਾ। ਮੋਸਟਲੀ ਜਿੱਥੇ ਜਿੱਥੇ ਪੇਚਾ ਪੈਂਦਾ ਆ ਉਹਨਾਂ ਦਾ ਜਿਨ੍ਹਾਂ ਸਟੇਟਸ ਦੇ ਨਾਲ, ਉੱਥੇ ਜ਼ਿਆਦਾ ਜਿਹੜਾ ਉਹ ਹੋ ਸਕਦਾ ਆ। ਇਮੀਗ੍ਰੇਸ਼ਨ ਦੀਆਂ ਜੀ। ਖਬਰਾਂ 'ਚ ਹੀ ਅੱਗੇ ਵੱਧਦੇ ਜਾਈਏ ਹਰਜੋਤ ਸਿੰਘ ਜੀ। ਐਲੀਗੇਟਰ ਐਲਕਟਰਾਸ ਜੋ ਫਲੋਰੀਡਾ ਦੇ ਐਵਰਗਲੇਡਸ ਦੇ ਵਿੱਚ ਬਣਾਈ ਗਈ ਹੈ ਡਿਟੈਂਸ਼ਨ ਫੈਸਿਲਿਟੀ, ਅੱਜ ਇੱਕ ਫੈਡਰਲ ਜੱਜ ਜੋ ਫਲੋਰੀਡਾ 'ਚ ਆ, ਉਹਨਾਂ ਨੇ ਆਦੇਸ਼ ਦਿੱਤੇ ਆ ਵੀ ਐਲੀਗੇਟਰ ਐਲਕਟਰਾਸ ਨੂੰ ਸ਼ਟ ਡਾਊਨ ਕੀਤਾ ਜਾਵੇ ਤੇ ਹੋਰ ਜਿਹੜੇ ਮਾਈਗ੍ਰੈਂਟਸ ਆ ਇੱਥੇ ਨਾ ਲਿਆਂਦੇ ਜਾਣ, ਉਸ ਦੇ ਉੱਤੇ ਉਹਨਾਂ ਨੇ ਰੋਕ ਲਗਾਈ ਆ। ਯੂਐਸ ਡਿਸਟ੍ਰਿਕਟ ਜੱਜ ਕੈਥਲੀਨ ਵਿਲੀਅਮਸ, ਜੋ ਜਿਨ੍ਹਾਂ ਨੂੰ ਅਪਾਇੰਟ ਕੀਤਾ ਸੀ ਪ੍ਰੈਜ਼ੀਡੈਂਟ ਓਬਾਮਾ ਨੇ, ਉਹਨਾਂ ਨੇ ਰੂਲ ਕੀਤਾ ਵੀ ਫਲੋਰੀਡਾ ਆਪਣੀ ਜਿਹੜੇ ਐਲੀਗੇਟਰ ਐਲਕਟਰਾਸ ਨੂੰ ਹੋਰ ਵਧਾਉਣ ਦਾ ਜੋ ਪਲਾਨ ਬਣਾ ਰਹੀ ਆ, ਉਸ ਦੇ ਉੱਤੇ ਰੋਕ ਲਾਵੇ ਤੇ ਜਿਹੜੀ ਲਾਈਟਿੰਗ ਆ ਉਹ ਉੱਥੇ ਜਿਹੜੀ ਵਧਾਵੇ। ਤੇ ਨਾਲ ਹੀ ਉਹਨਾਂ ਨੇ ਆਰਡਰ ਜਿਹੜਾ ਉਹ ਕੀਤਾ ਵੀ ਜਨਰੇਟਰ, ਗੈਸ, ਸੀਵੇਜ ਤੇ ਹੋਰ ਵੀ ਤਰ੍ਹਾਂ ਦਾ ਜਿਹੜਾ ਵੀ ਕੋਈ ਵੇਸਟ ਰਿਸੈਪਟੇਬਲਸ ਆ, ਉਹ ਇੰਸਟਾਲ ਕੀਤੇ ਜਾਣ ਇਸ ਪ੍ਰੋਜੈਕਟ ਦੇ ਵਿੱਚ 60 ਦਿਨਾਂ ਦੇ ਵਿੱਚ 82 ਪੇਜਾਂ ਦੀ ਉਹਨਾਂ ਨੇ ਰੂਲਿੰਗ ਦਿੱਤੀ ਆ ਜੱਜ ਵਿਲੀਅਮਸ ਨੇ। ਤੇ ਸਰਕਾਰ ਨੂੰ ਇਹ ਕਿਹਾ ਆ ਵੀ ਜਿਹੜੀ ਟੈਂਪਰੇਰੀ ਫੈਂਸਿੰਗ ਆ ਉਹਨੂੰ ਹਟਾਇਆ ਜਾਵੇ ਤਾਂ ਜੋ ਉੱਥੋਂ ਦੇ ਜਿਹੜੇ ਇੱਕ ਟਰਾਈਬ ਰਹਿੰਦੀ ਆ ਮਿਕੋਸਕੀ, ਉਹਨਾਂ ਨੂੰ ਉੱਥੋਂ ਐਕਸੈਸ ਜਿਹੜਾ ਉਹ ਹੋ ਸਕੇ। ਸੋ ਇਹ ਜਿਹੜੀ ਕਹਿੰਦੇ ਵੀ ਰੂਲਿੰਗ ਆ, ਉੱਥੇ ਦੀਆਂ ਜਿਹੜੀਆਂ ਇਨਵਾਇਰਮੈਂਟਲ ਆਰਗੇਨਾਈਜੇਸ਼ਨਸ ਆ ਜੋ ਇਸ ਡਿਟੈਂਸ਼ਨ ਫੈਸਿਲਿਟੀਜ਼ ਦੇ ਉਲਟ ਸੀਗੀਆਂ, ਆਰਗਿਊ ਕਰ ਰਹੀਆਂ ਸੀਗੀਆਂ ਵੀ ਇਹਦੇ ਨਾਲ ਜਿਹੜੀ ਫਲੋਰੀਡਾ ਦੇ ਐਵਰਗਲੇਡਸ ਦਾ ਜਿਹੜਾ ਇਲਾਕਾ ਆ, ਵਾਈਲਡ ਲਾਈਫ ਆ, ਉਸ ਨੂੰ ਖਤਰਾ ਜਿਹੜਾ ਉਹ ਹੋਊਗਾ। ਤੇ ਜੱਜ ਵਿਲੀਅਮਸ ਜਿਹੜੇ ਆ ਉਹ ਕਹਿੰਦੇ ਆ ਵੀ ਭਾਈ ਇਹਦੇ ਨਾਲ ਨਾ ਠੀਕ ਹੋਣ ਵਾਲਾ ਜਿਹੜਾ ਨੁਕਸਾਨ ਆ ਉਹ ਹੋ ਜਾਊਗਾ, ਹੈਬੀਟੈਟ ਲਾਸ ਹੋ ਜਾਊਗਾ ਤੇ ਇੰਡੇਂਜਰਡ ਸਪੀਸੀਜ਼ ਆ ਉਹਨਾਂ ਦੀ ਜਾਨ ਨੂੰ ਵੀ ਜਿਹੜਾ ਹੋਰ ਜ਼ਿਆਦਾ ਖਤਰਾ ਬਣੇਗਾ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕ੍ਰਿਸਟੀ ਨਿਯਮ, ਉਹਨਾਂ ਨੇ ਇਸ ਮਹੀਨੇ 'ਚ ਪਹਿਲਾਂ ਕਿਹਾ ਸੀਗਾ ਵੀ ਐਲੀਗੇਟਰ ਅਲਕਟਰਾਜ਼ ਮਾਡਲ ਬਣੂਗਾ, ਇੱਕ ਸਟੇਟ ਰਨ ਇਮੀਗ੍ਰੈਂਟ ਡਿਟੈਂਸ਼ਨ ਫੈਸਿਲਿਟੀਜ਼ ਕਿੱਦਾਂ ਰਨ ਕਰੀਦੀਆਂ ਆ ਬਾਕੀ ਸਾਰਿਆਂ ਦੇ ਲਈ। ਪਰ ਹਾਲ ਦੀ ਘੜੀ ਜਿਹੜੇ ਜੱਜ ਆ ਉਹਨਾਂ ਨੇ ਇਸ ਨੂੰ ਹੋਰ ਐਕਸਪੈਂਡ ਕਰਨ ਤੋਂ ਰੋਕ ਲਾ ਦਿੱਤੀ ਆ। ਜੀ। ਅਗਲੀ ਖਬਰ ਵੱਲ ਚਲੀਏ ਤੇ ਅੱਜ ਟਰੰਪ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਦੇ ਕਹੇ ਦੇ ਮੁਤਾਬਕ ਯੂਐਸ ਗਵਰਨਮੈਂਟ ਨੇ 10% ਆਪਣਾ ਜਿਹੜਾ ਸਟੇਕ ਆ ਇੰਟਲ ਦੇ ਵਿੱਚ ਲੈ ਲਿਆ ਹੈਗਾ ਆ। ਯੂਐਸ ਹੁਣ ਡਾਇਰੈਕਟਲੀ ਪ੍ਰਾਈਵੇਟ ਕੰਪਨੀਆਂ ਦਾ ਹਿੱਸਾ ਵੀ ਯੂਐਸ ਦੀ ਜਿਹੜੀ ਗਵਰਨਮੈਂਟ ਆ ਉਹ ਬਣ ਰਹੀ ਹੈਗੀ ਆ। ਇਹ ਪਹਿਲੀ ਵਾਰੀ ਹੋਇਆ, ਬੜਾ ਹੈਰਾਨੀਜਨਕ ਹੈਗਾ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਅਨਾਉਂਸ ਕੀਤਾ ਸੀ ਵੀ ਜੋ ਇੰਟਲ ਦਾ ਸੀਈਓ ਆ ਉਸ ਨੂੰ ਅਸਤੀਫਾ ਦੇ ਜਾਣਾ ਚਾਹੀਦਾ, ਕਿਉਂਕਿ ਉਹਦੇ ਜਿਹੜੇ ਸਬੰਧ ਆ ਚਾਈਨਾ ਦੇ ਨਾਲ ਹੈਗੇ ਆ। ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਵੀ ਮੈਂ ਬੜੇ ਓਨਰ ਦੇ ਨਾਲ ਇਹ ਕਹਿ ਰਿਹਾ ਆ ਵੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੁਣ 10% ਇੰਟਲ ਕੰਪਨੀ ਨੂੰ ਓਨ ਕਰਦੀ ਹੈਗੀ ਆ। ਇਹ ਇੱਕ ਬਹੁਤ ਵੱਡੀ ਕੰਪਨੀ ਹੈਗੀ ਆ ਤੇ ਕਹਿੰਦੇ ਵੀ ਮੈਂ ਇਹ ਜਿਹੜੀ ਡੀਲ ਆ ਉਹ ਜਿਹੜਾ ਸੀਈਓ ਹੈਗਾ ਲਿਪ ਵੂਟੈਨ ਉਹਦੇ ਨਾਲ ਮਿਲ ਕੇ ਜਿਹੜੀ ਕੀਤੀ ਹੈਗੀ ਆ। ਜੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੀ, ਇਹ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ 7 ਮਹੀਨੇ ਦਾ ਬੱਚਾ ਜਿਹੜਾ ਮਿਸਿੰਗ ਆ, ਜਿਸ ਨੂੰ ਲੈ ਕੇ ਕੁਝ ਦਿਨ ਪਹਿਲਾਂ ਇਹ ਲਾ ਐਨਫੋਰਸਮੈਂਟ ਕਹਿ ਰਹੀ ਸੀ ਵੀ ਇਹਨਾਂ ਦੀ ਜਿਹੜੀ ਗੱਲ ਦੱਸੀ ਜਾ ਰਹੀ ਹੈ, ਸਾਨੂੰ ਉਸ ਦੇ ਉੱਤੇ ਸ਼ੱਕ ਆ। ਅੱਜ ਉਸੇ ਹੀ ਮਾਮਲੇ 'ਚ ਉਸ 7 ਮਹੀਨੇ ਦੇ ਬੱਚੇ ਦੇ ਜਿਹੜੇ ਪੇਰੈਂਟਸ ਆ ਉਹਨਾਂ ਦੋਨਾਂ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਨਾਂ ਪੇਰੈਂਟਸ ਦੇ ਉੱਤੇ, ਇਹਨਾਂ ਮਾਪਿਆਂ ਦੇ ਉੱਤੇ ਮਰਡਰ ਦੇ
ਜਿਹੜੇ ਚਾਰਜ ਆ ਅਕਿਊਜ਼ ਆ ਉਹ ਕੀਤਾ ਗਿਆ ਆ। ਸੈਨ ਬਰਨਾਰਡੀਨੋ ਕਾਊਂਟੀ ਸ਼ੈਰਿਫ ਡੈਪਟੀਜ਼ ਆ, ਉਹਨਾਂ ਦੇ ਦੁਆਰਾ ਜਿਹੜੇ ਇਹ ਪੇਰੈਂਟਸ ਆ ਇਸ 7 ਮਹੀਨੇ ਦੇ ਬੱਚੇ ਦੇ, ਰੋਬੈਕਾ ਹਾਰੋ ਤੇ ਜੇਕ ਹਾਰੋ, ਉਹਨਾਂ ਨੂੰ ਉਹਨਾਂ ਦੇ ਘਰੋਂ ਕਾਬਾ ਜ਼ੋਨ ਦੇ ਵਿੱਚੋਂ ਸਸਪੀਸ਼ਨ ਆਫ ਮਰਡਰ ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਆ। ਇਹ ਛੋਟਾ ਬੱਚਾ ਇੱਕ ਬਿਗ 5 ਸਪੋਰਟਿੰਗ ਗੁੱਡਸ ਯੂਕਾਈਪਾ ਦੇ ਬਾਹਰੋਂ ਕਿਡਨੈਪ ਹੋ ਗਿਆ ਸੀ, ਜੋ ਐਲਏ ਤੋਂ ਤਕਰੀਬਨ 70 ਮੀਲ ਦੂਰ ਆ। ਤੇ ਉਸ ਤੋਂ ਬਾਅਦ ਚ ਹੀ ਜਿਹੜੇ ਸ਼ੈਰਿਫ ਦੇ ਡੈਪਟੀਜ਼ ਆ, ਲਾ ਐਨਫੋਰਸਮੈਂਟ ਨੇ ਕਿਹਾ ਸੀਗਾ ਵੀ ਸਾਨੂੰ ਇਹਨਾਂ ਦੇ ਜਿਹੜੇ ਬਿਆਨਾਂ ਦੇ ਵਿੱਚ ਇਨਕਨਸਿਸਟੈਂਸੀਜ਼ ਮਿਲ ਰਹੀਆਂ, ਵੀ ਬਿਆਨ ਜਿਹੜੇ ਇਹਨਾਂ ਦੇ ਮਿਲ ਨਹੀਂ ਰਹੇ ਜਿੱਦਾਂ ਦੀ ਗੱਲ ਇਹ ਦੱਸ ਰਹੇ ਆ। ਤੇ ਇਵੈਂਚੁਅਲੀ ਹੁਣ ਉਸੇ ਹੀ ਸ਼ੱਕ ਦੇ ਆਧਾਰ ਦੇ ਉੱਤੇ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਬੀਤੇ ਮੰਗਲਵਾਰ ਜੈਕ ਹਾਰੋ ਦੀ ਕਾਰ ਨੂੰ ਵੀ ਸੀਜ਼ ਕਰ ਲਿਆ ਗਿਆ ਸੀ, ਆਪਣੇ ਜਿਹੜੇ ਉਹ ਕਬਜ਼ੇ 'ਚ ਲੈ ਲਿਆ ਗਿਆ ਸੀਗਾ। ਸੋ ਉਹ ਕਹਿੰਦੀ ਸੀ ਵੀ ਮੈਨੂੰ ਕਿਸੇ ਨੇ ਆ ਕੇ ਜਿੱਦਾਂ ਪਿੱਛੋਂ ਮਾਰਿਆ, ਅਸੌਲਟ ਕੀਤਾ, ਮੈਂ ਬੇਹੋਸ਼ ਹੋ ਗਈ, ਨਿਆਣਾ ਮੇਰਾ ਉੱਥੇ ਸੀਗਾ ਹੀ ਨਹੀਂ, ਇਸ ਤਰੀਕੇ ਨਾਲ ਗੱਲਾਂ ਜਿਹੜੀਆਂ ਉਹ ਕਹਿ ਰਹੀ ਸੀਗੀ। ਪਰ ਉਹਨਾਂ ਨੂੰ ਇਸ ਬੀਬੀ ਦੀਆਂ ਗੱਲਾਂ ਦੇ ਵਿੱਚ ਸ਼ੱਕ ਹੋਇਆ ਤੇ ਇਵੈਂਚੁਅਲੀ ਹੁਣ ਇਹ ਦੋਵੇਂ ਮਾਪਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜੀ। ਕੈਲੀਫੋਰਨੀਆ ਹੁਣ ਸਟੇਟ ਵਾਈਡ ਇਲੈਕਸ਼ਨ ਨਵੰਬਰ 4 2025 ਨੂੰ ਇੱਕ ਸਪੈਸ਼ਲ ਇਲੈਕਸ਼ਨ ਹੋਲਡ ਕਰਨ ਜਾ ਰਹੀ ਹੈਗੀ ਆ। ਆਪਾਂ ਤੁਹਾਨੂੰ ਦੱਸਿਆ ਸੀ 74 ਦਿਨ ਰਹਿ ਗਏ ਆ ਹੁਣ ਇਹਦੇ ਸੰਬੰਧ ਦੇ ਵਿੱਚ। ਖਾਸ ਕਰਕੇ ਜਿਹੜਾ ਮੇਨ ਮੁੱਦਾ ਹੈਗਾ ਆ ਉਹ ਰੀਡਿਸਟ੍ਰਿਕਟਿੰਗ ਦਾ ਹੈਗਾ, ਤਾਂ ਕਿ ਜਿਹੜੀ ਅਗਲੇ ਸਾਲ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਜਿਹੜਾ ਯੂਐਸ ਕਾਂਗਰਸ ਆ ਉਹਦੀ ਇਲੈਕਸ਼ਨ ਦੇ ਵਿੱਚ ਜਿਹੜੇ ਕੈਂਡੀਡੇਟਸ ਆ ਉਹ ਰਿਪਬਲਿਕਨ ਨਾ ਜਿੱਤ ਸਕਣ, ਉਸ ਹਿਸਾਬ ਦੇ ਨਾਲ ਜਿਹੜੀ ਆ ਮੈਪ ਤਿਆਰ ਕੀਤੇ ਗਏ ਆ। ਟੈਕਸਸ ਨੇ ਬਿਨਾਂ ਕਿਸੇ VOTING ਤੋਂ ਆਲਰੇਡੀ ਇਹ ਧੱਕੇ ਦੇ ਨਾਲ ਆਪਣਾ ਇਹ ਰੂਲ ਲਾਗੂ ਕਰ ਦਿੱਤਾ ਹੈਗਾ। ਸੋ ਇਸ ਸਾਲ ਨਵੰਬਰ 2025 ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਇੱਕ ਸਪੈਸ਼ਲ ਇਲੈਕਸ਼ਨ ਹੋਣ ਜਾ ਰਹੀ ਹੈ। ਜੀ, ਅੱਜ ਗਵਰਨਰ ਨੇ ਸਾਈਨ ਕੀਤੇ। ਉਧਰ ਇਹ ਵੀ ਦੱਸਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਇਹ ਆਪਣਾ ਆਈਡੀਆ ਪੇਸ਼ ਕੀਤਾ ਆ, ਕਹਿੰਦੇ ਵੀ ਇਕੱਲੀਆਂ 5 ਸੀਟਾਂ ਹੀ ਨਹੀਂ, ਅਸੀਂ ਤਾਂ 100 ਸੀਟਾਂ ਜਿਹੜੀਆਂ ਇਸ ਤਰੀਕੇ ਦੇ ਨਾਲ ਜਿੱਤਣੀਆਂ ਆ, ਵੀ ਮੈਜੋਰਟੀ ਆਪਣੀ ਇੰਨੀ ਕੁ ਤਗੜੀ ਜਿਹੜੀ ਉਹ ਇਸ ਦੇ ਵਿੱਚ ਕਰ ਲੈਣੀ ਆ। ਸੋ ਟੈਕਸਸ ਤੋਂ ਬਾਅਦ ਦੇ ਵਿੱਚ ਇਹ ਹੁਣ ਮੰਨਿਆ ਜਾ ਰਿਹਾ ਵੀ ਹੋਰ ਵੀ ਜਿਹੜੇ ਸੂਬੇ ਆ ਜਿਹੜੇ ਹਲਕਾਬੰਦੀ ਮੁੜ ਤੋਂ ਰੀਡਿਸਟ੍ਰਿਕਟਿੰਗ ਜਿਹਨੂੰ ਆਖਿਆ ਜਾਂਦਾ ਆ, ਵੀ ਉਸ ਦੇ ਵੱਲ ਨੂੰ ਕਦਮ ਵਧਾ ਸਕਦੇ ਆ। ਅਮਰੀਕਾ ਦੇ ਵਿੱਚ ਪੋਲੀਟੀਕਲ ਪਾੜਾ ਉਹ ਲਗਾਤਾਰ ਵੱਧਦਾ ਜਿਹੜਾ ਉਹ ਜਾਊਗਾ। ਪੋਲੀਟੀਕਲ ਗੇਮਸ, ਪੋਲੀਟੀਕਲ ਥੀਏਟਰ ਉਹ ਆਪਾਂ ਨੂੰ ਹੋਰ ਵੀ ਜ਼ਿਆਦਾ ਹੁਣ ਅੱਗੇ ਵੱਲ ਨੂੰ ਜਿਹੜਾ ਵੱਧਦਾ ਨਜ਼ਰ ਆਵੇਗਾ। ਜੀ, ਨਿਊਯਾਰਕ ਟਾਈਮਜ਼ ਇਹ ਰਿਪੋਰਟ ਕਰ ਰਹੀ ਆ ਵੀ ਕਸਟਮਸ ਦਾ ਇੰਨਾ ਜ਼ਿਆਦਾ ਜਿਹੜਾ ਕੇਓਸ ਆ, ਰੌਲਾ ਰੱਪਾ ਪਿਆ ਹੋਇਆ ਟੈਰਿਫਸ ਨੂੰ ਲੈ ਕੇ, ਉਸ ਨੂੰ ਦੇਖਦੇ ਹੋਏ DHL ਉਸ ਨੇ ਆਪਣੀਆਂ ਸਾਰੀਆਂ ਜਿਹੜੀਆਂ ਸ਼ਿਪਮੈਂਟਸ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ $800 ਤੋਂ ਥੱਲੇ ਦਾ ਵੀ ਜਿਹੜਾ ਸਮਾਨ, ਗੁੱਡਸ ਜਿਹੜੀਆਂ ਆ ਤੁਸੀਂ ਉਹ ਲੈ ਕੇ ਆਣੀਆਂ, ਉਹਨਾਂ ਦੇ ਉੱਤੇ ਵੀ ਜਿਹੜਾ ਟੈਰਿਫ ਲੱਗੂਗਾ। ਪਹਿਲਾਂ $800 ਤੋਂ ਥੱਲੇ ਵਾਲਿਆਂ ਤੇ ਨਹੀਂ ਲੱਗ ਰਿਹਾ ਸੀ। ਜੀ, ਸੋ ਇਸ ਤੋਂ ਪਹਿਲਾਂ ਜਰਮਨ ਦੀ ਵੀ ਇੱਕ ਪਾਰਸਲ ਸਰਵਿਸਿਜ਼ ਕੰਪਨੀ ਡਿਊਚ ਪੋਸਟ ਕਰਕੇ ਆ, ਉਹਨਾਂ ਨੇ ਵੀ ਇਹ ਜਿਹੜੀ ਸਰਵਿਸਿਜ਼ ਬੰਦ ਕਰ ਦਿੱਤੀ ਹੈਗੀ ਆ। ਹੁਣ ਸਿਰਫ ਕਹਿੰਦੇ ਉਹੀ ਪੈਕੇਜਸ ਆਣਗੇ ਜਿਹੜੇ $100 ਤੋਂ ਥੱਲੇ ਆ, ਜਿਨ੍ਹਾਂ ਦੇ ਉੱਤੇ ਲੇਬਲ ਵੀ ਐਜ਼ ਏ ਗਿਫਟ ਲਿਖਿਆ ਹੋਇਆ ਹੈਗਾ ਆ। ਸੋ ਇਹ ਸਸਪੈਂਸ਼ਨ ਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਇਹਦਾ ਅਸਰ ਪਊਗਾ, ਕਿਉਂਕਿ ਹੁਣ ਬਹੁਤ ਸਾਰੇ ਲੋਕ ਵੱਖ-ਵੱਖ ਮੁਲਕਾਂ ਤੋਂ ਜਿਹੜਾ ਉਹ ਸਮਾਨ ਮੰਗਾਉਂਦੇ ਸੀ। ਸੋ ਜੇ DHL ਵਰਗੀ ਸਰਵਿਸ ਨੇ ਵੀ ਇਹ ਬੰਦ ਕਰ ਦਿੱਤਾ ਆ, ਤਾਂ ਹੁਣ ਪਤਾ ਨਹੀਂ ਕਿਹੜੀ ਹੋਰ ਸਰਵਿਸ ਹੋਊਗੀ। ਤੇ ਇੱਕ ਤਾਂ ਕਾਸਟ ਵੀ ਵਧੂਗੀ ਤੇ ਦੂਜਾ ਜਿਹੜਾ ਆ ਲੋਕਾਂ ਨੂੰ ਹੁਣ ਸਮਾਨ ਵੀ ਨਹੀਂ ਜਿਹੜਾ ਉਹ ਟਾਈਮ ਨਾਲ ਨਹੀਂ ਮਿਲੇਗਾ। ਸੋ ਜਿਹੜੀ ਇਹ ਸਰਵਿਸ ਸਸਪੈਂਡ ਹੋਣ ਦੇ ਨਾਲ ਕਾਫੀ ਜ਼ਿਆਦਾ ਅਸਰ ਜਿਹੜਾ ਉਹ ਪੈ ਜਾਣਾ ਆ। ਸੋ ਕਹਿੰਦੇ ਵੀ ਯੂਰਪੀਅਨ, ਜਿੱਦਾਂ ਤੁਸੀਂ ਦੱਸਿਆ ਵੀ ਹੋਰ ਕੰਪਨੀਆਂ ਨੇ ਵੀ ਇੱਦਾਂ ਰੋਕਿਆ ਸੀਗਾ, ਤੇ ਹੁਣ DHL ਵੀ ਨਾਲ ਜੁੜ ਗਈ। ਰਾਇਲ ਮੇਲ ਜਿਹੜੀ ਆਈ ਥਿੰਕ ਬ੍ਰਿਟੇਨ ਤੋਂ ਆ, ਉਹਨਾਂ ਨੇ ਜਿਹੜੀਆਂ ਟੈਰਿਫਸ ਦੇ ਚੱਲਦੇ ਕੁਛ ਜਿਹੜੀਆਂ ਡਿਲੀਵਰੀਜ਼, ਸਾਰੀਆਂ ਨਹੀਂ, ਕਈਆਂ ਨੂੰ ਮਿਲੂਗਾ ਟਾਈਮ ਨਾਲ, ਡਿਪੈਂਡ ਕਰਦਾ ਕੀ ਕੀਮਤ ਆ। ਕਸਟਮ ਵਾਲੇ ਕਿਸ ਹਿਸਾਬ ਦੇ ਨਾਲ ਅਮਰੀਕਾ ਵਾਲੇ ਇਸ ਨੂੰ ਵਾਚ ਕਰਦੇ, ਇਸ ਨੂੰ ਜਿਹੜਾ ਉਹ ਦੇਖਦੇ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਲੱਗ ਰਹੀਆਂ ਆ। ਸੋ ਦੇਖੋ ਕੀ ਹੁੰਦਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਖਬਰ ਕਰਦੇ ਜਾਈਏ, ਨਿਆਗਰਾ ਫਾਲਸ ਦੇ ਨਜ਼ਦੀਕ ਇੱਕ ਟੂਰ ਬੱਸ ਦਾ ਐਕਸੀਡੈਂਟ ਹੋਣ ਦੇ ਕਰਕੇ 5 ਜਾਣਿਆਂ ਦੀ ਮੌਤ ਹੋ ਗਈ ਆ। I-90 ਦੇ ਉੱਤੇ ਪੈਮਬਰੂਕ ਦੇ ਵਿੱਚ ਬੱਸ ਜਿਹੜੀ ਆ ਉਹ ਓਵਰਟਰਨ ਹੋ ਗਈ,
ਜਿਸ ਕਰਕੇ ਇਹ ਇੱਕ ਡਿੱਚ ਦੇ ਵਿੱਚ ਖੱਡ 'ਚ ਇੱਕ ਹਿਸਾਬ ਦੇ ਨਾਲ ਡੂੰਘੀ ਥਾਂ ਦੇ ਉੱਤੇ ਡਿੱਗੀ ਤੇ 5 ਜਾਣੇ ਘੱਟੋ ਘੱਟ ਮਾਰੇ ਗਏ ਦੱਸੇ ਜਾਂਦੇ ਆ। ਬਫਲੋ ਦੇ ਨਜ਼ਦੀਕ ਪੈਮਬਰੋਕ ਇਲਾਕੇ ਦੇ ਵਿੱਚ I-90 ਦੇ ਉੱਤੇ ਇਹ ਇੱਕ ਡੈਡਲੀ ਕ੍ਰੈਸ਼ ਵਾਪਰਿਆ ਆ। ਬੱਸ ਕਹਿੰਦੇ ਵੀ ਈਸਟ ਬਾਉਂਡ I-90 ਦੇ ਉੱਤੇ ਜਾ ਰਹੀ ਸੀ, ਜਦ ਇਸ ਦਾ ਕੰਟਰੋਲ ਆ ਉਹ ਲੋਸਟ ਹੋ ਗਿਆ, ਮੀਡੀਅਨ 'ਚ ਜਾ ਪਈ, ਓਵਰ ਕਰੈਕਟ ਕੀਤਾ, ਡਿੱਚ ਦੇ ਵਿੱਚ ਜਾ ਪਈ। ਜਿਹੜੇ ਨਿਊਯਾਰਕ ਸਟੇਟ ਟਰੂਪਰ ਜੇਮਸ ਓ ਕੈਲਾਗਨ ਆ, ਉਹਨਾਂ ਨੇ ਪ੍ਰੈਸ ਬਰੀਫਿੰਗ ਦੇ ਵਿੱਚ ਦੱਸਿਆ ਆ। ਕਹਿੰਦੇ ਵੀ ਇਸ ਦੇ ਕਰਕੇ ਜਿਹੜੀ ਇਹ ਹੁਣ ਕੋਲੀਜਨ ਹੋਈ ਆ, ਜੋ ਐਕਸੀਡੈਂਟ ਹੋਇਆ ਆ, ਉਸ ਦੀ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਆ। ਜਿਹੜਾ ਬੱਸ ਚਾਲਕ ਸੀਗਾ ਉਹ ਡਿਸਟਰੈਕਟਡ ਸੀ, ਲੋਸਟ ਕੰਟਰੋਲ ਉਹਦਾ ਕਿੱਦਾਂ ਹੋਇਆ, ਕਿਵੇਂ ਇਹ ਸਾਰਾ ਕੁਝ ਜਿਹੜਾ ਵਾਪਰਿਆ, ਉਸ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਿਹੜੀ ਹੋ ਜਾਊਗੀ। 5 ਅਡਲਟ ਕਹਿੰਦੇ ਮੌਕੇ ਤੇ ਹੀ ਮ੍ਰਿਤ ਉਹ ਪਾਏ ਗਏ ਆ। ਕਈ ਲੋਕ ਕਿਉਂਕਿ ਬੱਸ ਰੋਲ ਓਵਰ ਵੀ ਕੀਤੀ ਹੋਊਗੀ, ਜ਼ੋਰ ਨਾਲ ਡਿੱਗੀ ਆ, ਤੇ ਬੱਸ ਦੇ ਵਿੱਚੋਂ ਇਜੈਕਟ ਹੋ ਗਏ, ਉੱਡ ਕੇ ਜਿਹੜੇ ਉਹ ਬਾਹਰ ਨੂੰ ਵੀ ਸ਼ੀਸ਼ਿਆਂ ਥਾਣੀ ਜਿਹੜੇ ਉਹ ਡਿੱਗੇ ਜਦ ਓਵਰਟਰਨ ਹੋਈ ਸੀ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਦੁਆਰਾ ਹੁਣ ਇਸ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਸ਼ੁਰੂ ਕੀਤੀ ਗਈ ਹੈਗੀ ਆ। ਤੇ ਹਰਜੋਤ ਸਿੰਘ ਜੀ, ਇੱਕ ਹੀ ਚੀਜ਼ ਇਸ ਦੇ ਵਿੱਚ ਜਾਂਦੇ ਜਾਂਦੇ ਕਹਿਣਾ ਚਾਹੁੰਦੇ ਆ, ਹੁਣ ਕੋਈ ਪਤਾ ਨਹੀਂ ਡਰਾਈਵਰ ਨੂੰ ਉਸ ਤਰੀਕੇ ਦੇ ਨਾਲ, ਉਸੇ ਨਜ਼ਰ ਦੇ ਨਾਲ ਦੇਖੂਗਾ, ਚੈੱਕ ਕਰੂਗਾ, ਉਹ ਵੀਡੀਓ ਬਾਹਰ ਆਊਗੀ ਜਾਂ ਕੱਢਣਗੇ ਜਾਂ ਨਹੀਂ ਕੱਢਣਗੇ, ਜਿਸ ਤਰੀਕੇ ਦੇ ਨਾਲ ਆਪਾਂ ਫਲੋਰੀਡਾ ਦੇ ਵਿੱਚ ਦੇਖਿਆ। ਜਾਂਦੇ ਜਾਂਦੇ ਜਿਹੜੇ ਡਿਫੈਂਸ ਸੈਕਟਰੀ ਹੈਕਸਤ ਆ, ਉਹਨਾਂ ਨੇ ਪੈਂਟਾਗਨ ਦੇ ਇੰਟੈਲੀਜੈਂਸ ਏਜੰਸੀ ਦੇ ਜਿਹੜੇ ਸੀਨੀਅਰ ਆਫੀਸ਼ੀਅਲਸ ਆ, ਉਹਨਾਂ ਨੂੰ ਫਾਇਰ ਕਰ ਦਿੱਤਾ ਹੈਗਾ। ਕਹਿੰਦੇ ਭਈ ਕੱਲਾ ਏਜੰਸੀ ਦੇ ਸੀਨੀਅਰ ਆਫੀਸ਼ੀਅਲ ਨਹੀਂ, ਉਹਦੇ ਵਿੱਚ 2 ਸੀਨੀਅਰ ਮਿਲਟਰੀ ਕਮਾਂਡਰ, 3 US ਆਫੀਸ਼ੀਅਲਸ, ਉਹਨਾਂ ਨੂੰ ਜਿਹੜੀ ਛੁੱਟੀ ਕਰ ਦਿੱਤੀ ਗਈ ਹੈਗੀ ਆ। ਤੇ ਇਹ ਕਲੀਅਰ ਨਹੀਂ ਵੀ ਕਿਉਂ ਲੈਫਟੀਨੈਂਟ ਜਨਰਲ ਜੈਫਰੀ ਕਰੂਜ਼, ਜੋ ਕਿ ਡਿਫੈਂਸ ਇੰਟੈਲੀਜੈਂਸ ਏਜੰਸੀ ਨੂੰ ਲੀਡ ਕਰਦੇ ਆ, ਹੈਡ ਕਰਦੇ ਆ, ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਹੈਗਾ। ਜੀ, ਫੈਡ ਚੇਅਰ ਜਰੋਮ ਪਾਵਲ ਹੋਣਾ ਨੇ ਸਪੀਚ ਦਿੱਤੀ ਸੀ। ਉਹਨਾਂ ਨੇ ਕਿਹਾ ਸੀਗਾ ਵੀ ਅਗਲੇ ਮਹੀਨੇ ਇੰਟਰਸਟ ਰੇਟ ਕੱਟ ਕੀਤੇ ਜਾ ਸਕਦੇ ਆ। ਉਸ ਦੇ ਕਰਕੇ ਅੱਜ ਜਿਹੜੀ ਸਟਾਕ ਮਾਰਕੀਟ ਦੇ ਵਿੱਚ ਭਾਰੀ ਉਛਾਲ, ਵੱਡੀ ਛਾਲ ਜਿਹੜੀ ਉਹ ਦੇਖੀ ਗਈ। ਡਾਓ ਜੋਨ 800 ਤੇ 46 ਪੁਆਇੰਟ ਵੱਧ ਕੇ 45,632 ਤੇ ਬੰਦ ਹੋਇਆ। S&P 97 ਪੁਆਇੰਟ ਵੱਧ ਕੇ 6400 ਤੇ 67 ਦੇ ਉੱਤੇ। ਨੈਸਡੈਕ 300 ਤੇ $96 396 ਪੁਆਇੰਟ ਵੱਧ ਕੇ 21,497 ਤੇ ਬੰਦ ਹੋਇਆ। ਸੋਨੇ ਦਾ ਭਾਅ 3400 ਤੇ $17 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $64 ਪ੍ਰਤੀ ਬੈਰਲ। 10 year yield 4.26%। ਕ੍ਰਿਪਟੋ ਕਰੰਸੀ ਚ ਬਿਟਕੋਇਨ 1,16,836 ਤੇ ਅਥੀਰੀਅਮ 4805 US$ ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $281 ਤੇ 88 ਪੈਸੇ। ਇੰਡੀਆ ਦਾ ਰੁਪਈਆ ਕਾਫੀ ਥੱਲੇ ਜਾ ਰਿਹਾ। $1 ਦੇ ਬਰਾਬਰ ਅੱਜ ਇੰਡੀਆ ਦੇ $87 ਤੇ 34 ਪੈਸੇ ਰਹੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਮੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।